ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਇੱਕ ਵੱਡੀ ਜਿਹੜੀ ਡਿਵੈਲਪਮੈਂਟ ਹੈਗੀ ਹੈ ਵਾਸ਼ਿੰਗਟਨ ਸੂਬੇ ਦੇ ਵਿੱਚੋਂ ਸਾਡੇ ਸਾਹਮਣੇ ਆਈ ਹੈ। ਵਾਸ਼ਿੰਗਟਨ ਸਟੇਟ ਦੇ ਵਿੱਚ ਇੱਕ ਜਿਹੜਾ ਬਿੱਲ ਹੈ ਉਹ ਪਾਸ ਕੀਤਾ ਗਿਆ, ਜਿਹਦੇ ਤਹਿਤ ਐਥਨਿਕ ਸਟੱਡੀਜ਼ ਦੇ ਜਿਹੜੇ ਕਰਿਕੂਲਮ ਹੈਗੇ ਆ ਉਹ ਪਬਲਿਕ ਸਕੂਲਸ ਦੇ ਵਿੱਚ ਲਾਗੂ ਕੀਤੇ ਜਾਣਗੇ, ਜਿਹਦੇ ਥੱਲੇ ਸਿੱਖਾਂ ਦੇ ਨਾਲ ਸੰਬੰਧਿਤ, ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੇ ਚੈਪਟਰਸ ਹੈਗੇ ਆ ਉਹ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਇਆ ਕਰਨਗੇ 7ਵੀਂ ਜਮਾਤ ਤੋਂ 7th ਗ੍ਰੇਡ ਤੋਂ ਲੈ ਕੇ 12ਵੀਂ ਤੱਕ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਹੈ। ਜਦੋਂ ਅਸੀਂ ਇੱਥੇ ਅਮਰੀਕੀ ਸਿੱਖਾਂ ਦੀ ਸਟਰਗਲ ਦੇਖਦੇ ਹਾਂ, ਕਿਵੇਂ ਜੇ ਪਿਛਲੇ 100 ਸਾਲਾਂ ਨੂੰ ਦੇਖਣਾ ਹੋਵੇ, ਜਿੱਥੇ ਅਮਰੀਕਾ ਦੇ ਵਿੱਚ ਸਿੱਖਾਂ ਦੇ ਲਈ ਜਾਂ ਬਾਕੀ ਜਿਹੜੇ ਹੋਰ ਭਾਈਚਾਰੇ ਹੈਗੇ ਆ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਵੋਟਾਂ ਪਾਉਣ ਦਾ ਹੱਕ ਤੱਕ ਨਹੀਂ ਸੀ, ਉਹ ਅੱਜ ਇਸ ਲੈਵਲ ਤੱਕ ਅਸੀਂ ਆ ਗਏ ਹਾਂ ਕਿ ਇੱਥੋਂ ਦੀਆਂ ਕਮਿਊਨਿਟੀਜ਼ ਦੇ ਵਿੱਚ ਜਾਂ ਸਿੱਖੀ ਦੀ ਪ੍ਰਫੁੱਲਤਾ ਦੇ ਲਈ ਸਿੱਖਾਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਬੱਚਿਆਂ ਨੂੰ ਦੇਣ ਦੇ ਲਈ ਅੱਜ ਜਿਹੜੇ ਚੈਪਟਰਸ ਹੈਗੇ ਆ, ਜਿਹੜੀਆਂ ਸਟੱਡੀਜ਼ ਐਥਨਿਕ ਕਰਿਕੂਲਮ ਦੇ ਥੱਲੇ ਉਹ ਚੈਪਟਰਸ ਐਡ ਕੀਤੇ ਜਾ ਰਹੇ ਆ ਇੱਥੋਂ ਦੇ ਸਟੱਡੀ ਕਰਿਕੂਲਮ ਦੇ ਵਿੱਚ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਹੈ। ਹਾਲਾਂਕਿ ਇਹਦਾ ਵੀ ਪਿਛੋਕੜ ਭਾਵੇਂ ਉਹ ਨਿਊਯਾਰਕ ਦੇ ਵਿੱਚ ਹੋਵੇ, ਇਹਦੀ ਪਹਿਲਾਂ ਨਿਊਯਾਰਕ ਦੇ ਵਿੱਚ ਵੀ ਇੱਦਾਂ ਦਾ ਜਿਹੜਾ ਕਦਮ ਹੈ ਉਹ ਪੁੱਟਿਆ ਜਾ ਚੁੱਕਿਆ। ਨਿਊਯਾਰਕ ਦੀ ਜਿਹੜੀ ਸਟੇਟ ਅਸੈਂਬਲੀ ਹੈਗੀ ਹੈ, ਨਿਊਯਾਰਕ ਸਟੇਟ ਦੇ ਵਿੱਚ ਵੀ ਜਿਹੜੇ ਚੈਪਟਰਸ ਹੈਗੇ ਆ ਉਹ ਉਸੇ ਲੀਹ ਦੇ ਥੱਲੇ ਹੁਣ ਜਿਹੜਾ ਹੈ ਉਹ ਸਿਆਟਲ ਦੇ ਵਿੱਚੋਂ ਜਿਹੜੇ ਬੀਬੀ ਮੋਨਿਕਾ ਢਿੰਗਰਾ ਹੈਗੇ ਆ ਉਹਨਾਂ ਵੱਲੋਂ ਇਹ ਲੀਡ ਲਈ ਗਈ ਕਿ ਹੁਣ ਜਿਹੜੀ ਵਾਸ਼ਿੰਗਟਨ ਦੀ ਸਟੇਟ ਹੈਗੀ ਆ ਉਹਦੇ ਵਿੱਚ ਵੀ 7ਵੀਂ ਤੋਂ 12ਵੀਂ ਤੱਕ ਜਿਹੜੇ 6 ਚੈਪਟਰਸ ਹੈਗੇ ਆ ਉਹ ਇਨਕਲੂਡ ਕੀਤੇ ਜਾਣਗੇ। ਸੋ ਇੱਥੇ ਇਹ ਵੀ ਵਰਣਨਯੋਗ ਗੱਲ ਹੈ ਕਿ ਜਦੋਂ ਅਸੀਂ ਪਿਛੋਕੜ ਪਿੱਛੇ ਦਾ ਦੇਖਦੇ ਹਾਂ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਭਾਰਤ ਦੇ ਵਿੱਚ, ਉੱਥੇ ਇੱਦਾਂ ਦੀਆਂ ਘਟਨਾਵਾਂ ਮਿਲਦੀਆਂ ਨੇ ਕਿ ਉੱਥੇ ਸਿੱਖਾਂ ਦੇ ਨਾਲ ਸੰਬੰਧਿਤ ਜਿਹੜਾ ਇਤਿਹਾਸ ਹੈ ਉਹ ਸਕੂਲਾਂ ਦੇ ਸਿਲੇਬਸ ਦੇ ਵਿੱਚੋਂ ਮਨਫੀ ਕੀਤਾ ਜਾ ਰਿਹਾ ਹੈ, ਬਾਹਰ ਕੱਢਿਆ ਜਾ ਰਿਹਾ ਹੈ, ਜਾਂ ਜਿਹੜਾ ਪਾਇਆ ਵੀ ਜਾ ਰਿਹਾ ਹੈ ਉਹ ਇਸ ਹਿਸਾਬ ਨਾਲ ਪੇਸ਼ ਕੀਤਾ ਜਾ ਰਿਹਾ ਹੈ ਵੀ ਉਹਨੂੰ ਹਿੰਦੂਤਵੀ ਰੰਗਤ ਦਿੱਤੀ ਜਾ ਰਹੀ ਹੈ। ਤੇ ਇੱਥੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਡਿਫਰੈਂਟ ਜਿਹੜੇ ਮੀਲ ਪੱਥਰ ਨੇ ਉਹ ਗੱਡੇ ਜਾ ਰਹੇ ਨੇ। ਸੋ ਇਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ ਵਾਸ਼ਿੰਗਟਨ ਸੂਬੇ ਦੇ ਵਿੱਚੋਂ ਸਾਡੇ ਸਾਹਮਣੇ ਆਈ ਹੈ, ਇਹਦੀ ਅਹਿਮੀਅਤ ਕੀ ਹੈ ਤੇ ਕਿਵੇਂ ਇਹਨੂੰ ਦੇਖਣਾ ਚਾਹੀਦਾ। ਸੋ ਸਿਆਟਲ ਤੋਂ TV84 ਦੇ ਬਿਊਰੋ ਚੀਫ ਸਤਪਾਲ ਸਿੰਘ ਪੁਰੇਵਾਲ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਪੁਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਵੀ ਤੇ TV84 ਦੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਫਤਿਹ ਹੈ। ਆਸ ਕਰਦਾ ਕਿ ਪ੍ਰਵਾਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੁਰੇਵਾਲ ਸਾਹਿਬ, ਮੈਂ ਥੋੜਾ ਜਿਹਾ ਪਿਛੋਕੜ ਵੀ ਜਾਣਨਾ ਚਾਹੂੰਗਾ ਤੇ ਨਾਲ ਦੀ ਨਾਲ ਤੁਸੀਂ ਇਸ ਸਾਰੇ ਪਾਰਟ ਨੂੰ ਵਿਟਨੈਸ ਕੀਤਾ, ਅੱਖੀਂ ਦੇਖਿਆ ਕਿ ਕਿਵੇਂ ਇਹ ਜਿਹੜਾ ਸੰਭਵ ਹੋ ਸਕਿਆ ਕਿ ਲੈਜਿਸਲੇਸ਼ਨ ਦੇ ਥੱਲੇ ਹੁਣ ਜਿਹੜੀ ਸਿੱਖਾਂ ਦੇ ਨਾਲ ਸੰਬੰਧਿਤ ਜਾਣਕਾਰੀ ਹੈ ਚੈਪਟਰ ਉਹ ਸਕੂਲਾਂ ਦੇ ਵਿੱਚ ਚੈਪਟਰਸ ਇਨਕਲੂਡ ਹੋ ਕੇ ਜਿਹੜੇ ਇੱਥੇ ਦੇ ਬੱਚੇ ਹੈਗੇ ਆ ਸਾਰੇ ਰੰਗ ਹੋਣ, ਨਸਲ ਹੋਣ, ਕਿਸੇ ਵੀ ਵਿਤਕਰੇ ਤੋਂ ਬਿਨਾਂ ਸਾਰਿਆਂ ਨੂੰ ਪੜ੍ਹਾਇਆ ਜਾਇਆ ਕਰੇਗਾ ਤੇ ਸਿੱਖਾਂ ਬਾਬਤ ਉਹਨਾਂ ਨੂੰ ਵੀ ਜਾਣਕਾਰੀ ਹੋਵੇਗੀ, ਜਿਹੜਾ ਇੱਕ ਬੜਾ ਵੱਡਾ ਸਟੈਪ ਹੈ ਇੱਥੇ ਦੇ ਸਿਸਟਮ ਦੇ ਵਿੱਚ ਰਹਿੰਦਿਆਂ। ਕੀ ਕਹਿਣਾ ਚਾਹੋਗੇ ਇਸ ਬਾਰੇ? ਧੰਨਵਾਦ ਜੀ। ਸਮਾਂ ਦੇਣ ਲਈ ਪਹਿਲਾਂ ਤਾਂ ਦੇਖੋ ਗੱਲ ਤਾਂ ਸੀ ਕਿ ਇਹਦੀ ਜ਼ਰੂਰਤ ਬਹੁਤ ਵੱਡੀ ਸੀ। ਬਹੁਤ ਸਮੇਂ ਤੋਂ ਜਿਹੜੀਆਂ ਨਸਲੀ ਘਟਨਾਵਾਂ ਵਾਪਰਦੀਆਂ ਸਨ ਸਾਡੇ ਨਾਲ ਜੀ, ਉਹਦੇ ਪਿੱਛੇ ਕਾਰਨ ਬਹੁਤਾ ਜ਼ਿਆਦਾ ਇਹੋ ਹੀ ਸੀ ਕਿ ਸਾਡੀ ਗਲਤ ਪਹਿਚਾਣ ਜ਼ਿਆਦਾ ਹੀ ਸੀ। ਮੈਨੂੰ ਉਹ ਯਾਦ ਨੇ ਦਿਨ ਜਦੋਂ 911 ਵਾਪਰਿਆ, ਘਟਨਾ ਵਾਪਰੀ ਅਤੇ ਮੇਰੇ ਨਾਲ ਇੱਕ ਹਾਦਸਾ ਛੋਟਾ ਜਿਹਾ ਹੋਇਆ। ਮੈਂ ਸਵਾਰੀ ਲਾਉਣ ਲੱਗਾ, ਟੈਕਸੀ ਚਲਾਉਂਦਾ ਹੁੰਦਾ ਸੀ ਤੇ ਸਵਾਰੀ ਲਾਉਣ ਲੱਗਾ ਤੇ ਉੱਥੇ ਮੈਨੂੰ ਇੱਕ ਗੋਰੇ ਨੇ ਜੀ, ਉਹ ਮੈਂ ਸਵਾਰੀ ਉਦੋਂ ਲਾ ਰਿਹਾ, ਕੁਦਰਤੀ ਸਵਾਰੀ ਵੀ ਮੇਰੀ ਵਿਟਨੈਸ ਸੀ। ਮੈਂ ਉਸੇ ਵੇਲੇ ਪੁਲਿਸ ਕਾਲ ਕੀਤੀ, ਉਹਨਾਂ ਨੇ ਇੱਕਦਮ ਉਹਨੂੰ ਗ੍ਰਿਫਤਾਰ ਕਰ ਲਿਆ। ਮੈਨੂੰ ਪੁਲਿਸ ਚੀਫ ਦੀ ਕਾਲ ਉਸ ਵਕਤ ਆਈ ਵੀ ਤੂੰ ਅਦਾਲਤ ਵਿੱਚ ਉਹਨੂੰ ਪਛਾਣ ਲਏਗਾ ਨਾ ਜੀ। ਤੇ ਮੈਂ ਉਹਨੂੰ ਜਵਾਬ ਦਿੱਤਾ, ਮੈਂ ਪਛਾਣ ਤੇ ਮੈਂ ਲਾਂਗਾ ਪਰ ਇਹ ਮਸਲੇ ਦਾ ਹੱਲ ਨਹੀਂ ਜੀ। ਉਹ ਕਹਿੰਦੀ ਫਿਰ ਹੱਲ ਕੀ ਹੈ? ਮੈਂ ਕਿਹਾ ਵੀ ਲੋਕ ਸਾਡੇ ਬਾਰੇ ਜਾਣਦੇ ਨਹੀਂ, ਲੋਕ ਸਾਨੂੰ ਉਸਾਮਾ ਬਿਨ ਲਾਦਨ ਦੇ ਚੇਲੇ ਸਮਝੀ ਜਾਂਦੇ ਨੇ ਤੇ ਲੋਕਾਂ ਨੂੰ ਦੱਸਣਾ ਪੈਣਾ ਕਿ ਅਸੀਂ ਉਹ ਨਹੀਂ, ਅਸੀਂ ਸਿੱਖ ਹਾਂ, ਸਾਡਾ ਧਰਮ ਵੱਖਰਾ, ਸਾਡਾ ਉਹਦੇ ਨਾਲ ਕੋਈ ਲੈਣਾ ਨਹੀਂ।
ਤੇ ਫਿਰ ਕਹਿੰਦੇ ਕੀ ਕਰਨਾ ਪਏਗਾ, ਮੈਂ ਮੀਡੀਆ ਨੂੰ ਦੱਸੋ। ਤੇ ਉਸ ਵਕਤ ਉਹਨਾਂ ਨੇ ਮੇਰੀ ਇੱਕ ਫਿਰ ਕਹਿੰਦੇ ਵੀ ਮੈਂ ਕਰਦੀ ਹਾਂ ਅਰੇਂਜਮੈਂਟ, ਫਿਰ ਤੈਨੂੰ ਦੱਸਣੀ। ਤੇ ਉਹਨਾਂ ਨੇ ਸ਼ਾਇਦ ਟਾਈਮਸ ਵਾਲਿਆਂ ਨਾਲ ਅਰੇਂਜ ਕਰਕੇ ਮੇਰੀ ਇੱਕ ਮੀਟਿੰਗ ਤੇ ਮੈਨੂੰ ਉਹਨਾਂ ਨੇ ਕਾਲ ਕੀਤੀ ਵਾਪਸ ਵੀ ਤੂੰ ਜਾ ਸਕੇਗਾ। ਮੈਂ ਜਾਵਾਂਗਾ ਜੀ। ਯਕੀਨ ਕਰੋ ਕਿ ਭਾਵੇਂ ਇੰਗਲਿਸ਼ ਮੇਰੀ ਥੋੜੀ ਸੀ ਏਡੀ ਜ਼ਿਆਦਾ ਨਹੀਂ ਹੈ, ਮੈਂ ਬੋਲ ਸਕਦਾ, ਪਰ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਜ਼ਰੂਰ ਸੀ ਕਿ ਮੈਂ ਆਪਣੀ ਗੱਲ ਉਹਨੂੰ ਸਮਝਾਉਣਾ ਨਹੀਂ। ਮੈਂ ਇਕੱਲਾ ਹੀ ਚਲਾ ਗਿਆ, ਘੰਟਾ ਉਹਨੇ ਮੈਨੂੰ ਇੰਟਰਵਿਊ ਕੀਤਾ ਤੇ ਉਹ ਆਰਟੀਕਲ ਮੇਰੇ ਕੋਲ ਅੱਜ ਵੀ ਸੰਭਾਲਿਆ ਹੋਇਆ ਹੈ, ਜਿਹਦੇ ਚ ਉਹਨੇ ਫਿਰ ਜਦੋਂ ਆਰਟੀਕਲ ਲਿਖਿਆ ਅਗਲੇ ਦਿਨ ਬਹੁਤ ਕੁਛ, ਮੈਂ ਕਹਿ ਸਕਦਾ ਕਿ ਸਾਰਾ ਕੁਝ ਹੀ ਵਾਪਸ ਆ ਗਿਆ। ਲੋਕ ਸਾਨੂੰ ਉਲਟਾ ਜਿਹੜੇ ਸਾਨੂੰ ਹਾਰਡ ਟਾਈਮ ਦੇਣਾ, ਉਹ ਲੋਕ ਸਾਨੂੰ ਪੁੱਛਣ ਲੱਗ ਪਏ ਕਿ ਤੈਨੂੰ ਕੋਈ ਟਰਬਲ ਤੇ ਨਹੀਂ ਆਈ ਜੀ। ਤੇ ਉੱਥੋਂ ਇਹ ਗੱਲ ਮੈਂ ਮਹਿਸੂਸ ਕੀਤੀ ਕਿ ਜੇ ਅਸੀਂ ਸਹੀ ਜਾਣਕਾਰੀ ਲੋਕਾਂ ਨੂੰ ਦਈਏ ਆਪਣੇ ਬਾਰੇ ਤੇ ਕੋਈ ਇਹੋ ਜਿਹੀ ਗੱਲ ਨਹੀਂ, ਇਹੋ ਜਿਹਾ ਕੋਈ ਸਮੱਸਿਆ ਨਹੀਂ ਕਿ ਜਿਹੜੀ ਮਤਲਬ ਇਹ ਹੱਲ ਨਾ ਹੋ ਸਕੇ ਜਾਂ ਸਾਨੂੰ ਅਸੀਂ ਫਿਰ ਦੁਬਾਰਾ ਮਤਲਬ ਇਹੋ ਜਿਹੀ ਨਫ਼ਰਤੀ ਹਿੰਸਾ ਦਾ ਜਾਂ ਇਹੋ ਜਿਹਾ ਕੋਈ ਸਾਨੂੰ ਸ਼ਿਕਾਰ ਹੋਣਾ ਪਏ ਨਫ਼ਰਤ ਦਾ ਜੀ। ਤੇ ਉਸੇ ਕੋਸ਼ਿਸ਼ ਤਹਿਤ ਮੈਂ ਚਲੋ ਜੋ ਇੰਟਰਵਿਊ ਹੋਈ ਤੇ ਉਹਦੇ ਨਾਲ ਲੈਂਸ ਸਿੱਕੀ ਨਾਲ ਵੀ ਮੈਂ ਗੱਲ ਕੀਤੀ। ਉਹਦਾ ਨਾਂ ਸੀ ਐਡੀਟੋਰੀਅਲ ਰਾਈਟਰ ਸੀ ਜਿਹੜਾ, ਤੇ ਇਹੋ ਜਿਹੀ ਕੋਈ ਤਬਦੀਲੀ, ਤੇ ਉਹਨੇ ਉਦੋਂ ਆਖਿਆ ਕਹਿੰਦਾ ਨਹੀਂ ਇਹ ਪੋਸੀਬਲ ਨਹੀਂ, ਕਿਉਂਕਿ ਕਾਨੂੰਨ ਨਹੀਂ, ਇਹ ਸਕੂਲ ਚੋਂ ਧਰਮ ਨੂੰ ਪਾਸੇ ਰੱਖਿਆ ਜਾਂਦਾ ਤੇ ਇਹੋ ਜਿਹਾ ਕੋਈ ਕਾਨੂੰਨ ਨਹੀਂ। ਉਦੋਂ ਬਾਅਦ ਵੀ ਲਾਅ ਐਨਫੋਰਸਮੈਂਟ ਜਦੋਂ ਵੀ ਇਹੋ ਜਿਹਾ ਹਾਦਸਾ ਵਾਪਰਨਾ, ਕਿਸੇ ਨਾਲ ਵੀ ਵਾਪਰਨਾ, ਤੇ ਉਹਦਾ ਵੈਸੇ ਵੀ ਮੀਟਿੰਗਾਂ ਕਰਨ ਨੂੰ ਮੌਕਾ ਮਿਲਦਾ ਰਿਹਾ ਇਹਨਾਂ ਨਾਲ, ਤੇ ਇਹਨਾਂ ਨੂੰ ਕਹਿੰਦੇ ਰਹੇ ਕਿ ਇਹ ਕੁਛ ਕਰੋ, ਤੇ ਇਹਨਾਂ ਨੇ ਹਰ ਬੰਦੇ ਤੇ ਇੱਕੋ ਜਵਾਬ ਦਿਆ ਕਿ ਨਹੀਂ ਕਾਨੂੰਨ ਇਹੋ ਜਿਹਾ ਹੈ, ਇਹ ਵੱਡਾ ਅਧਿਕਾਰ। ਤੇ 2018 ਦੀ ਗੱਲ ਹੈ, ਜਦੋਂ ਹਾਲਾਂਕਿ ਜਦੋਂ ਇਹ ਮਨਕਾ ਢਿੰਗਰਾ ਜੀ ਜੋ ਸਟੇਟ ਸੈਨੇਟਰ ਨੇ ਜਿਹੜੇ ਇੱਥੇ ਜਦੋਂ ਜਿੱਤੇ ਸਨ, ਪਹਿਲੀ ਵਾਰ ਜਦੋਂ ਜਿੱਤੇ ਨੇ 1 ਸਾਲ ਦੇ ਜਿੱਤੇ ਸਨ ਉਦੋਂ, ਤੇ ਸਾਨੂੰ ਤਾਂ ਪਤਾ ਵੀ ਨਹੀਂ ਕਿ ਕੋਈ ਜਿੱਤੇ ਨੇ। ਤੇ ਅਚਾਨਕ ਸਾਡੇ ਹੁਣ ਜਿਹੜਾ ਅਸੀਂ ਇੱਥੇ ਤੁਹਾਨੂੰ ਪਤਾ ਸਿਆਟਲ ਵਿੱਚ ਇੱਕ ਸਕੂਲ ਚਲਾਈਦਾ ਹੈ ਖਾਲਸਾ ਗੁਰਮਤਿ ਸੈਂਟਰ ਜੀ, ਤੇ ਉਹਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸੱਦਿਆ ਗਿਆ ਤੇ ਉਦੋਂ ਸਾਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਸਿੱਖ ਸੈਨੇਟਰ ਕੋਈ ਬਣੇ ਨੇ ਆਪਣੇ, ਤੇ ਉਦੋਂ ਇਹਨਾਂ ਨਾਲ ਪਹਿਲੇ ਦਿਨ ਗੱਲਬਾਤ, ਉੱਥੇ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ। ਚਲੋ ਮੈਂ ਮੇਰੇ ਖਿਆਲ ਜਾਂ ਲਾਈਵ ਜਾਂ ਮੈਂ ਵੀਡੀਓ ਬਣਾਈ ਹੋਏਗੀ ਮੇਰੇ ਖਿਆਲ ਉਦੋਂ ਦੀ ਵੀ, ਫੋਟੋਆਂ ਵੀ ਪਾਈਆਂ ਸਨ ਮੈਂ, ਇਹ ਤੇ ਮੈਨੂੰ ਪਤਾ ਨਹੀਂ ਨਾ ਜੀ। ਤੇ ਉਦੋਂ ਉੱਥੇ ਸ਼ੁਰੂਆਤ ਹੋਈ ਸਾਡੀ ਗੱਲ ਦੀ ਇਹਨਾਂ ਨਾਲ। ਛੇਤੀ ਬਾਅਦ ਹੀ ਇਹਨਾਂ ਦਾ ਫਿਰ ਦੂਸਰਾ ਜਿਹੜਾ ਪੱਕਾ ਇਲੈਕਸ਼ਨ 4 ਸਾਲ ਵਾਲਾ ਸੀ ਉਹ ਹੋਣਾ ਸੀ, ਤੇ ਆਪਣੇ ਜਿਹੜੇ ਨੇ ਹਰਜੀਤ ਸਿੰਘ ਜੀ ਸੱਜਣ ਕੈਨੇਡਾ ਵਾਲੇ ਜਿਹੜੇ ਰੱਖਿਆ ਮੰਤਰੀ, ਉਹਨਾਂ ਦੇ ਭੈਣ ਜੀ ਨੇ ਤੇ ਅਮਰਜੀਤ ਕੌਰ ਤੇ ਉਹਨਾਂ ਦੇ ਹਸਬੈਂਡ, ਉਹਨਾਂ ਦੇ ਘਰ ਪ੍ਰੋਗਰਾਮ ਰੱਖਿਆ ਉਹਨਾਂ ਦੇ ਆਉਣ ਦਾ, ਤੇ ਮੈਨੂੰ ਵੀ ਸੱਦਾ ਮਿਲ ਗਿਆ। ਮੈਂ ਆਪਣੇ ਚਾਅ ਨਾਲ ਗਿਆ, ਮੈਂ ਵੀ ਜਾਵਾਂਗੇ ਹਰ ਹਾਲ ਜੀ। ਤੇ ਉੱਥੇ ਬਹਿ ਕੇ ਗੱਲਬਾਤ ਬਾਕੀ ਵਿਸ਼ੇ ਤੇ ਵੀ ਹੋਈ, ਤੇ ਅਖੀਰ ਤੇ ਮੈਂ ਵੀ ਮੈਨੂੰ ਜਦੋਂ ਥੋੜਾ ਜਿਹਾ ਸਮਾਂ ਜਾ ਉਹਨਾਂ ਨੂੰ ਕਿੱਦਾਂ ਚੱਲੀ ਗੱਲ, ਤੇ ਮੈਂ ਹਾਸਾ ਜਿਹਾ ਪਹਿਲੋਂ, ਕਿਉਂਕਿ ਸਾਰੇ ਬੰਦੇ ਅੰਗਰੇਜ਼ੀ ਬੋਲਣ ਵਾਲੇ ਸਨ, ਪੜ੍ਹੇ ਲਿਖੇ ਸਨ, ਤੇ ਮੈਂ ਹੀ ਇਕੱਲਾ ਬੰਦਾ ਜਿਹਦੀ ਅੰਗਰੇਜ਼ੀ ਰਾਹ 'ਚ ਮੁੱਕ ਜਾਂਦੀ ਸੀ, ਤੇ ਮੈਂ ਥੋੜਾ ਜਿਹਾ ਹਾਸੇ ਨਾਲ ਗੱਲ ਕੀਤੀ। ਮੈਂ ਤੇ ਗੱਲ ਪੰਜਾਬੀ ਕਰਨੀ ਹੈ, ਤੇ ਸਾਰੇ ਹੱਸਣ ਲੱਗ ਪਏ, ਕਹਿੰਦੇ ਜੀ ਸਾਰੇ ਪੰਜਾਬੀ ਸਮਝਦੇ ਨੇ ਜੀ। ਤੇ ਉਸ ਦਿਨ ਉਹਨਾਂ ਅੱਗੇ ਮੈਂ ਫਿਰ ਵਿਸ਼ਾ ਰੱਖਿਆ, ਪਹਿਲੇ ਦਿਨ ਇੱਕ ਵੱਖਰਾ ਸੀ ਵਿਸ਼ਾ, ਚਲੋ ਸਾਡੀਆਂ ਸਮੱਸਿਆਵਾਂ ਟੈਕਸੀ ਦੀਆਂ ਉਹ, ਤੇ ਇਸ ਤੋਂ ਇਲਾਵਾ ਮੈਂ ਦੂਸਰੀ ਗੱਲ ਫਿਰ ਇਹ ਉਹਨਾਂ ਦੇ ਸਾਹਮਣੇ ਰੱਖੀ ਜੀ। ਮੈਂ ਕਿਹਾ ਜੀ ਜੇ ਤੁਸੀਂ ਇਲੈਕਟ ਹੋ ਗਏ, ਮੈਂ ਹਵਾਲਾ ਵੀ ਦਿੱਤਾ, ਮੈਂ ਕਿਹਾ ਉੱਧਰ ਨਿਊਯਾਰਕ ਨਿਊ ਜਰਸੀ ਇਹ ਹੋ ਚੁੱਕਾ ਹੈ, ਤੇ ਜੇ ਤੁਹਾਨੂੰ ਮੈਂ ਉੱਥੋਂ ਮਟੀਰੀਅਲ ਮੰਗਾ ਕੇ ਦਿਆਂ ਤੇ ਕੀ ਤੁਸੀਂ ਇਦਾਂ ਦਾ ਫਿਊਚਰ ਵਿੱਚ ਕੋਈ ਉਪਰਾਲਾ ਕਰੋਗੇ ਕਿ ਤਾਂ ਕਿ ਇਹਦੇ ਬਹੁਤ ਜ਼ਿਆਦਾ ਲਾਭ ਹੋਣੇ ਨੇ ਫਿਊਚਰ ਵਿੱਚ, ਤੇ ਲੋਕਾਂ ਨੂੰ ਜਾਣਕਾਰੀ ਨਹੀਂ ਸਾਡੇ ਬਾਰੇ, ਜਦੋਂ ਪ੍ਰੋਪਰ ਜਾਣਕਾਰੀ ਹੋਏਗੀ ਤੇ ਉਹਨਾਂ ਨੂੰ ਸਮਝ ਆਏਗੀ। ਮੈਂ ਉਹਨੂੰ ਆਪਣੇ ਬਾਰੇ ਵੀ ਦੱਸਿਆ, ਮੈਨੂੰ ਕਈ ਵਾਰੀ ਮੈਂ ਟੈਕਸੀ ਚਲਾਉਣਾ, ਤੇ ਮੈਨੂੰ ਕਈ ਵਾਰੀ ਪੁੱਛਦੇ ਆ ਰਹੀ ਫਰੋਮ ਸਾਊਦੀਆ, ਬਹਿੰਦਿਆਂ ਸਾਰੇ ਕੀ ਪੁੱਛਣਾ ਪੈਂਦੀ। ਸੋ ਅਸੀਂ ਫੇਲ ਹੋਏ ਹਾਂ, ਸਾਡੀ ਲੀਡਰਸ਼ਿਪ ਫੇਲ ਹੋਈ ਹੈ। ਇੱਥੇ ਮੈਂ ਆਪਣੇ ਲੀਡਰਾਂ ਨੂੰ ਵੀ, ਆਪਣੇ ਜਿਹੜੇ ਪ੍ਰਚਾਰਕ ਨੇ, ਕਈ ਇੱਕ ਰੀਸੈਂਟਲੀ ਹੁਣੇ ਆਪਣੇ ਆਪ ਨੂੰ ਸਿੰਘ ਸਾਹਿਬ ਕਹਾਉਂਦਾ ਉਹ ਪ੍ਰਚਾਰਕ ਜੀ, ਉਹਦੇ ਅੱਗੇ ਵੀ ਮੈਂ ਇਹ ਸਵਾਲ ਰੱਖਿਆ ਵੀ ਬਾਈਬਲ ਕੁਰਾਨ ਬਾਰੇ ਦੁਨੀਆ ਜਾਣਦੀ ਹੈ, ਬੱਚਾ ਜਾਣਦਾ, ਕੀ ਕਾਰਨ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਦੱਸ ਸਕੇ। ਇਹੋ ਹੀ ਘਟਨਾ ਉਦੋਂ ਵੀ ਵਾਪਰੀ ਜਦੋਂ ਲੈਂਸ ਵਿੱਕੀ ਨਾਲ ਮੇਰੀ ਗੱਲਬਾਤ ਹੋਈ, ਉਹਨੂੰ ਇਹ ਗੁਰਦੁਆਰਾ ਸਾਹਿਬ ਸੱਦਿਆ, ਤੇ ਜਦੋਂ ਉਹਨੇ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਦੇ, ਹੈਰਾਨ ਹੋ ਗਿਆ, ਕਹਿੰਦਾ ਯਾਰ ਸਿੱਖੋ ਤੁਸੀਂ ਦੱਸਿਆ ਹੀ ਨਹੀਂ ਕਿਸੇ ਨੂੰ, ਨਾ ਇੰਟਰਨੈਟ ਤੇ ਸਾਡੀ ਜ਼ੀਰੋ, ਕੋਈ ਵੀ ਇੰਟਰਨੈਟ ਤੇ ਸਾਡੀ ਇਨਫੋਰਮੇਸ਼ਨ ਉਸ ਵਕਤ ਨਹੀਂ ਸੀ ਜੀ। ਹਾਲਾਂਕਿ ਇੰਟਰਨੈਟ ਚੱਲੇ ਨੂੰ ਉਦੋਂ 7-8 ਸਾਲ ਹੋ ਚੁੱਕੇ ਸਨ, ਪਬਲਿਕ ਹੋ ਚੁੱਕੇ ਹਨ, ਤੇ ਉਹਨਾਂ ਵੀ ਇਹੋ ਗੱਲ ਕਹੀ। ਪਰ ਇਹ ਕਾਰਨ ਕੀ ਨੇ, ਤੇ ਬਸ ਕੋਈ ਇਹਨਾਂ ਕੋਲ ਘੜਿਆ ਜਵਾਬ ਹੁੰਦਾ ਸਾਡੇ ਪ੍ਰਚਾਰਕਾਂ ਕੋਲ, ਬਹੁਤਿਆਂ ਕੋਲ। ਵੇਖੋ ਜੀ ਉਹਦਾ ਜਵਾਬ ਵੀ ਇਹੋ ਹੀ ਸੀ, ਮੁਸਲਮਾਨ ਜੀ 5 ਵਕਤ ਨਮਾਜ਼ ਪੜ੍ਹਦੇ ਨੇ, ਸਿੱਖ ਬਾਣੀ ਨਹੀਂ ਪੜ੍ਹਦੇ। ਇਹੋ ਇਹਨਾਂ ਕੋਲ ਘੜਿਆ ਜਵਾਬ ਹੁੰਦਾ ਹਮੇਸ਼ਾ ਹਰ ਗੱਲ ਦਾ ਹੀ, ਬਾਣੀ ਪੜ੍ਹੋ ਜੀ, ਸਭ ਕੁਝ ਠੀਕ ਹੋਏਗਾ। ਸੋ ਕਹਿਣ ਤੋਂ ਬਾਅਦ ਸੀਗਾ ਵੀ ਸਾਡੀ ਲੀਡਰਸ਼ਿਪ, ਇਹ ਗੱਲ ਅਸੀਂ ਮੰਨੀਏ ਕਿ ਅਸੀਂ ਫੇਲ ਹੋਏ ਹਾਂ, ਇਹ ਲੋਕਾਂ ਨੂੰ ਪ੍ਰੋਪਰ ਜਾਣਕਾਰੀ ਸਿੱਖ ਧਰਮ ਬਾਰੇ ਨਹੀਂ ਦੇ ਸਕੇ ਜਿਹੜੀ ਦੇਣੀ ਚਾਹੀਦੀ ਸੀ। ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਇਸ ਗੱਲ ਦਾ। ਸੋ ਉਹਨਾਂ ਯਤਨਾਂ ਤਹਿਤ ਫਿਰ ਕੋਸ਼ਿਸ਼ ਮੈਂ ਜਾਰੀ ਰੱਖੀ। ਉਦੋਂ ਇਹਨਾਂ ਅੱਗੇ ਪਹਿਲੀ ਵਾਰੀ ਵਿਸ਼ਾ ਰੱਖਿਆ, ਤੇ ਫਿਰ ਦੁਬਾਰਾ ਇੱਕ ਉਹਨਾਂ ਨੇ ਫੰਡ ਰੇਜ਼ ਕੀਤਾ ਆਪਣੇ ਇਲੈਕਸ਼ਨ ਲਈ, ਉਹਦੇ 'ਚ ਮੈਂ ਫਿਰ ਚਲਾ ਗਿਆ, ਤੇ ਉੱਥੇ ਫਿਰ ਮੈਂ ਥੋੜਾ ਜਿਹਾ ਜ਼ਿਕਰ ਛੇੜਿਆ। ਤੇ
ਕੁਝ 6 ਮਹੀਨੇ ਸਾਲ ਠਹਿਰ ਕੇ ਫਿਰ ਤੀਜਾ ਜਦੋਂ ਹੋਇਆ ਨਾ ਫੰਡ ਰੇਜ਼ਿੰਗ, ਉਹਦੇ 'ਚ ਮੈਂ ਫਿਰ ਜਾ ਕੇ ਮੈਂ ਫਿਰ ਰਿਪੀਟ ਕੀਤੀ ਗੱਲ ਉਹਨਾਂ ਦੇ ਕੋਲ। ਮੈਂ ਕਿਹਾ ਵੀ ਕੀ ਬਣਿਆ ਸਾਡੇ ਉਸ ਕੇਸ ਦਾ। ਫਿਰ ਉਦੋਂ ਉਹਨਾਂ ਨੇ ਵਾਅਦਾ ਕੀਤਾ, ਉਦੋਂ ਮੈਂ ਲਿਖੀ ਸੀ ਖਬਰ ਵੀ ਇਹਦੇ ਬਾਰੇ ਮੈਂ ਲਿਖੀ ਸੀ ਜੀ, ਅਜੀਤ ਵਿੱਚ ਵੀ ਛਪੀ ਸੀ। ਉਦੋਂ ਉਹਨਾਂ ਪੂਰਾ ਫਿਰ ਵਾਅਦਾ ਕੀਤਾ, ਕਹਿੰਦੇ ਵੀ ਮੈਨੂੰ ਹੁਣ ਮੇਰੀ ਮੀਟਿੰਗ ਹੈਗੀ ਉਹਨਾਂ ਨਾਲ ਜਿਹੜਾ ਡਿਪਾਰਟਮੈਂਟ ਇਹਦੇ ਨਾਲ ਸੰਬੰਧਿਤ ਹੈ, ਤੇ ਮੈਂ 2 ਹਫ਼ਤਿਆਂ ਤੱਕ ਮੇਰੀ ਮੀਟਿੰਗ, ਉਦੋਂ ਮੈਂ ਗੱਲਬਾਤ ਫਿਰ ਸ਼ੁਰੂ ਕਰਤੀ ਹੈ। ਤੇ ਉਹ ਗੱਲਬਾਤ ਸ਼ੁਰੂ ਕਰਕੇ ਉਹਨਾਂ ਨੇ ਗੱਲ ਫਿਰ ਸਿਰੇ ਲਾਤੀ ਜੀ। ਤੇ ਹੁਣ ਜਿੱਦਣ ਸਾਡੇ ਕੋਲ ਸਿੱਖ ਕੋਲੀਸ਼ਨ ਵਾਲੇ ਆਏ ਹੋਏ ਸਨ, ਆਪਾਂ ਓਲੰਪੀਆ ਗਏ ਸਾਂ ਉਹਨਾਂ ਦੇ ਨਾਲ, ਕਿਉਂਕਿ ਉਦੋਂ ਥੋੜ੍ਹੇ ਇਸ਼ੂ ਹੋਰ ਸਨ ਗੱਲਬਾਤ ਕਰਨ ਵਾਲੇ। ਤੇ ਉਹਦਾ ਪਾਰਲੀਮੈਂਟ ਹਾਊਸ ਆ ਉਹਦੇ ਬਾਹਰ ਅਚਾਨਕ ਹੀ ਮੈਨੂੰ ਮਿਲ ਪਏ ਉੱਥੇ, ਹਾਲਾਂਕਿ ਲੰਚ ਹੱਥ 'ਚ ਫੜਿਆ ਹੋਇਆ ਸੀ ਉਹਨਾਂ ਨੇ। ਤੇ ਉੱਥੇ ਰੁਕ ਕੇ ਗੱਲਾਂ ਬਾਤਾਂ ਲੱਗ ਪਿਆ ਕਰਨ। ਤੇ ਮੈਂ ਕਿਹਾ ਜੀ ਮੇਰਾ ਸਵਾਲ ਪਹਿਲਾਂ ਤਾਂ ਮੇਰੇ ਸਵਾਲ ਦਾ ਜਵਾਬ ਦਿਓ, ਤੇ ਉਹਦਾ ਕੀ ਬਣਿਆ। ਤੇ ਫਿਰ ਉਹਨਾਂ ਨੇ ਖੁਸ਼ਖਬਰੀ ਦੇ ਦਿੱਤੀ, ਕਹਿੰਦੇ ਜੀ ਪਾਸ ਕਰਤਾ, ਉਹ ਤਾਂ ਨਿਬੇੜਤਾ ਕੰਮ। ਤੇ ਉਹ 8ਵੀਂ ਤੱਕ ਮੈਂ ਉਦੋਂ ਸ਼ੁਰੂਆਤੀ ਉਹਨਾਂ ਨੇ ਇਹੋ ਗੱਲ ਕੀਤੀ ਸੀ, ਮੈਂ ਜਿਹੜੀਆਂ ਸਮੱਸਿਆਵਾਂ ਸ਼ੁਰੂ ਹੁੰਦੀਆਂ ਨਾ ਸਕੂਲ ਵਿੱਚ ਵੀ ਜਿਹੜੀਆਂ ਹੁੰਦੀਆਂ ਨੇ ਸ਼ੁਰੂ ਜੀ, ਉਹ ਲਗਭਗ ਮਿਡਲ ਸਕੂਲ ਤੋਂ ਹੀ ਹੁੰਦੀਆਂ ਨੇ। ਛੋਟੀ ਉਮਰ ਜਿਹੜੇ ਪ੍ਰਾਇਮਰੀ ਸਕੂਲ ਵਾਲੇ ਬੱਚੇ ਨੇ ਛੋਟੇ ਹੁੰਦੇ ਨੇ, ਉਹਨੂੰ ਐਡੀ ਬੜੀ ਜਾਣਕਾਰੀ ਨਹੀਂ ਹੁੰਦੀ, ਕੋਈ ਕਿਸੇ ਵੀ ਘਰ ਕੋਈ ਨਫ਼ਰਤ ਕਰਨੀ ਕਿਸੇ ਨੂੰ ਜਾਂ ਨਹੀਂ, ਹਨਾ। ਤੇ ਉੱਥੋਂ ਕਿ ਸ਼ੁਰੂ ਹੁੰਦੀ ਹੈ ਕਿ ਤੁਸੀਂ ਮਿਡਲ ਸਕੂਲ ਤੋਂ ਸ਼ੁਰੂ ਕਰੋ। ਮੈਂ ਇਹ ਮੰਗ ਵੀ ਉਦੋਂ ਇਹੋ ਰੱਖੀ ਕਰਾਂ ਕਿ ਮਿਡਲ ਸਕੂਲ ਤੋਂ ਸ਼ੁਰੂ ਕਰੋ। ਤੇ ਉਹਨਾਂ ਨੇ ਫਿਰ ਦੱਸਿਆ ਕਿ ਮਿਡਲ ਸਕੂਲ ਦਾ ਕੰਮ ਤੇ ਹੋ ਚੁੱਕਾ ਡਨ, ਤੇ ਅਸੀਂ ਹੁਣ ਪ੍ਰਾਇਮਰੀ ਸਕੂਲ ਬਾਰੇ ਵੀ ਕਰਨ ਲੱਗਿਆ, ਜਿਹੜੀ ਕਿ ਹੋਰ ਵੀ ਵੱਡੀ ਮੈਨੂੰ ਖਬਰੀ ਮਤਲਬ ਖੁਸ਼ੀ ਖਬਰੀ ਲੱਗੀ ਹੈ, ਖੁਸ਼ੀ ਹੋਈ ਸੁਣ ਕੇ ਇਹ ਗੱਲ। ਤੇ ਆਹ ਹੋਰ ਵੀ ਵਧੀਆ, ਚਲੋ ਬਚਪਨ ਤੋਂ ਬੱਚੇ ਜਿਹੜੇ ਨੇ ਉਹ ਜਾਣਨ ਲੱਗ ਪੈਣਗੇ, ਤੇ ਹੋਰ ਵੀ ਵਧੀਆ ਗੱਲ ਹੈ ਜੀ। ਬਿਲਕੁਲ। ਮੈਂ ਤੇ ਇਹਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੈਪਟਰ ਜਾਂ ਜਿਹੜੇ ਕਰਿਕੂਲਮ ਸਿਲੇਬਸ ਦੇ ਵਿੱਚ ਐਡ ਕੀਤੇ ਜਾਣੇ ਨੇ ਸਿੱਖ ਹਿਸਟਰੀ ਦੇ ਬਾਬਤ, ਜਾਂ ਅਮਰੀਕਾ ਦੇ ਵਿੱਚ ਸਿੱਖਾਂ ਦਾ ਜਿਹੜਾ ਯੋਗਦਾਨ ਹੈ, ਜਾਂ ਅਮਰੀਕਾ ਦੇ ਵਿੱਚ ਜਿਹੜੀ ਸਿੱਖਾਂ ਦੀ ਸਟਰਗਲ ਹੈ, ਉਸ ਬਾਬਤ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੁਣ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਹੋਵੇਗੀ। ਤੇ ਸਿਆਟਲ ਦੀ ਸਿੱਖ ਸੰਗਤ ਤੇ ਓਵਰਆਲ ਜਿਹੜੇ ਸਿੱਖ ਹੈਗੇ ਆ, ਜਿਹੜੇ ਲੀਡਰਸ਼ਿਪ ਰੋਲ ਦੇ ਵਿੱਚ ਇਸ ਵਕਤ ਇਸ ਪਾਰਟ ਨੂੰ ਲੀਡ ਕਰ ਰਹੇ ਆ, ਜਿਹਦੇ ਵਿੱਚ ਤੁਸੀਂ ਵੀ ਸ਼ਾਮਲ ਹੋ, ਉਹ ਅੱਗੇ ਜਿਹੜਾ ਇਹਨੂੰ ਪਰਸਿਊ ਕੀਤਾ ਜਾਵੇਗਾ। ਥੋੜਾ ਜਿਹਾ ਮੈਂ ਥੋੜੀ ਜਿਹੀ ਉਹਦੇ ਬਾਰੇ ਵੀ ਜ਼ਰੂਰ ਜਾਣਨੀ ਚਾਹੂੰਗਾ। ਦੇਖੋ ਗੱਲ ਏਦਾਂ ਵੀ ਮੈਂ ਇੱਕ ਗੱਲ ਇੱਥੇ ਕਰਨੀ ਚਾਹਾਂਗਾ ਕਿ ਖਾਲਸਾ ਗੁਰਮਤਿ ਸੈਂਟਰ ਦੀ ਜਿਹੜੀ ਟੀਮ ਹੈ ਨਾ, ਜਿਹੜੀ ਪ੍ਰਬੰਧਕ ਕਮੇਟੀ ਹੈ ਸਾਰੀ ਦੀ ਸਾਰੀ, ਉਹਦਾ ਇਹਦੇ ਵਿੱਚ ਵੱਡਾ ਯੋਗਦਾਨ ਹੈ। ਕਿਉਂਕਿ ਸਾਨੂੰ ਬਹੁਤ ਗੱਲਾਂ ਦਾ, ਖਾਸ ਤੌਰ ਤੇ ਮੈਂ ਡਾਕਟਰ ਜਗਮੀਤ ਸਿੰਘ ਹੋਰਾਂ ਦਾ ਜ਼ਿਕਰ ਕਰਾਂਗਾ ਕਿ ਜਿਹੜੇ ਸਾਰੇ ਲੀਡਰ ਨੇ ਨਾ, ਉਹਨਾਂ ਨਾਲ ਬਹੁਤ ਵਧੀਆ ਸੰਬੰਧ ਨੇ ਜੀ। ਇੱਕ ਤਾਂ ਉਹ ਪਾਰਲੀਮੈਂਟ ਦੇ ਹੌਸੇ ਘਰ ਵੀ ਉਹਨਾਂ ਦਾ ਲੱਗ ਗਿਆ, ਦੂਜਾ ਵੈਲ ਐਜੂਕੇਟਡ ਨੇ, ਤੇ ਉਹ ਪੜ੍ਹੇ ਲਿਖੇ ਹੋਣ ਕਰਕੇ ਸਾਰਾ ਉਹਨਾਂ ਨੇ ਮਤਲਬ ਸੋਹਣੇ ਰਿਲੇਸ਼ਨ ਉੱਥੇ ਸਾਰਿਆਂ ਨੇ ਰੱਖੇ ਹੋਏ ਨੇ ਉਹਨਾਂ ਨਾਲ, ਜਿੰਨੀ ਵੀ ਲੀਡਰਸ਼ਿਪ ਉੱਥੇ ਮਤਲਬ ਬਹਿੰਦੀ ਹੈ। ਸਕੂਲ ਦਾ ਵੱਡਾ ਰੋਲ ਹੈ ਇਹਦੇ ਵਿੱਚ। ਜਦੋਂ ਇਹ ਗੱਲ ਉਹਨਾਂ ਦੀ ਸ਼ੁਰੂ ਹੋਈ ਸੀ, ਫਿਰ ਉਹਨਾਂ ਕੋਲ ਈਮੇਲ ਵਗੈਰਾ ਕਰਨ ਵਿੱਚ ਸਕੂਲ ਸਟਾਫ ਦਾ ਬੜਾ ਵੱਡਾ ਹੱਥ ਹੈ ਜੀ। ਜਦੋਂ ਵੀ ਕੋਈ ਸੁਨੇਹਾ ਦੇਣਾ ਹੁੰਦਾ ਸੀ, ਮੈਂ ਇਹਨਾਂ ਨੂੰ ਘੱਲੋ ਹਨਾ, ਤੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਤੇ ਜਿਹੜੀ ਗੱਲ ਹੁਣ ਉਹਨਾਂ ਨੇ ਮੇਨ ਹੋਈ ਸੀ, ਉਹਨਾਂ ਨੂੰ ਮੰਗਿਆ ਵੀ ਜਿਹੜਾ ਪਾਉਣਾ ਸਮਾਨ ਸਾਨੂੰ ਉਹ ਘੱਲੋ ਹਨਾ ਜੀ। ਤੇ ਮੈਂ ਉਹਨਾਂ ਨੂੰ ਮੋਟੀ ਜੀ ਸਲਾਹ ਪਹਿਲਾਂ ਦਿੱਤੀ ਸੀ, ਮੈਂ ਕਿਹਾ ਇਹਨਾਂ ਸਿੱਖਾਂ 'ਚ ਕੰਟਰੋਵਰਸੀ ਇੱਕ ਤਾਂ ਬਹੁਤ ਜ਼ਿਆਦਾ ਹੈ, ਇਹਨਾਂ ਨੇ ਕੋਈ ਨਵਾਂ ਵਿਸ਼ਾ ਇੱਥੇ ਸ਼ੁਰੂ ਕਰਨਾ, ਆਹ ਨਹੀਂ ਆਹ ਪਾਓ, ਤੇ ਆਪਾਂ ਉਦਾਂ ਦਾ ਕੋਈ ਕੰਮ ਕਰੀਏ ਜਿੱਥੇ ਕੋਈ ਵੀ ਕਿਸੇ ਦਾ ਵਿਵਾਦ ਨਾ ਹੋਏ। ਮੇਨ ਗੱਲ ਜਿਹੜੀ ਹੈ ਨਾ, ਤੇ ਮੁੱਢਲੀ ਜਾਣਕਾਰੀ ਪਹਿਲਾਂ ਹੋਵੇ ਸਿੱਖਾਂ ਦੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ, ਤੇ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਹੈ ਜਾਂ ਤੇ ਸਾਰਾ ਗੜੀ ਦੀ ਜੰਗ ਬਾਰੇ ਮੈਂ ਉਹਨਾਂ ਨੇ ਜ਼ਿਕਰ ਕੀਤਾ ਸੀ। ਹਾਲਾਂਕਿ ਮੈਂ ਨਹੀਂ ਇਹ ਗੱਲਾਂ ਤੈਅ ਕਰਨੀਆਂ ਤੇ ਸਾਰਾ ਹੁਣ ਮਸਲਾ ਚਲੋ ਵਿਦਵਾਨਾਂ ਦਾ ਆ ਜਾਣਾ, ਪਰ ਮੈਂ ਜਿਹੜੀ ਸਲਾਹ ਦਿੱਤੀ ਆਪਣੇ ਤੌਰ ਤੇ ਮੈਂ ਤੁਹਾਡੇ ਨਾਲ ਉਹ ਸਾਂਝੀ ਕਰ ਰਿਹਾ, ਕਿਉਂਕਿ ਜਿਹੜੀ ਉਹ ਗਵਰਨਮੈਂਟ ਨੂੰ ਵੀ ਇੱਥੇ ਮਨਜ਼ੂਰ ਹੋ ਜਾਏ ਹਨਾ, ਉਹ ਵੀ ਧਿਆਨ ਰੱਖਣਾ ਪੈਣਾ ਉਸ ਗੱਲ ਦਾ ਵੀ। ਤੇ ਜਾਂ ਵਰਲਡ ਵਾਰ ਸੈਕੰਡ ਵਿੱਚ ਸਿੱਖਾਂ ਦਾ ਕੀ ਰੋਲ ਰਿਹਾ, ਕਿਉਂਕਿ ਉਹ ਮਤਲਬ ਹਿਟਲਰ ਦੇ ਖਿਲਾਫ ਸਾਡੀ ਜਿਹੜੀ ਭਾਵੇਂ ਫੌਜ ਵੱਲੋਂ ਲੜੇ ਸਨ, ਪਰ ਉਹ ਮਤਲਬ ਹਿਟਲਰ ਦੇ ਖਿਲਾਫ ਸੀਗੇ, ਉਹ ਵੀ ਇੱਕ ਗੱਲ ਪੋਜ਼ਿਟਿਵ ਜਾਂਦੀ ਹੈ ਸਾਡੇ ਵੱਲੋਂ ਹਨਾ। ਤੇ ਦੂਸਰਾ ਜਿਹੜੀ ਅਖੀਰਲੀ ਗੱਲ ਸੀਗੀ ਕਿ ਅਮਰੀਕਾ ਦੇ ਵਿੱਚ ਸਿੱਖ ਕਦੋਂ ਤੋਂ ਆਉਣੇ ਸ਼ੁਰੂ ਹੋਏ ਤੇ ਉਹਨਾਂ ਦਾ ਕੀ ਯੋਗਦਾਨ ਹੈ ਇੱਥੇ। ਇੱਦਾਂ ਦੀਆਂ ਮਤਲਬ ਜਿਹੜੀਆਂ ਗੱਲਾਂ ਬਾਤਾਂ ਨੇ ਹੁਣ ਲਵਾਂਗੇ ਸਹਾਇਤਾ, ਜਿਹੜੀਆਂ ਵੀ ਆਪਣੀਆਂ ਟੌਪ ਤੇ ਪੜ੍ਹੀਆਂ ਲਿਖੀਆਂ ਜਥੇਬੰਦੀਆਂ ਉਹਨਾਂ ਦੀ ਵੀ ਰਾਏ ਦਾਂਗੇ। ਤੇ ਮੈਂ ਸਮਝਦਾ ਕਿ ਸਾਡੇ ਸਕੂਲ 'ਚ ਵੀ ਜਿਹੜੇ ਨੇ ਮਤਲਬ ਡਾਕਟਰ ਜਗਮੀਤ ਸਿੰਘ ਤੇ ਹੀਰਾ ਸਿੰਘ ਹੋਣੀ ਨੇ ਸਾਡੇ ਨਾਲ, ਹੋਰ ਵੀ ਸਟਾਫ ਦੇ ਚਲੋ ਮੈਂ ਹੁਣ ਕਈ ਹੈਗੇ ਨੇ ਸਾਡੇ ਜਿਹੜੇ ਹੈਲਪ ਕਰਦੇ ਨੇ, ਪਰ ਉਹ ਨਾਂ ਵਿਚਾਰੇ ਆਪਣਾ ਰੱਖਣਾ ਚਾਹੁੰਦੇ ਨੇ ਕਿ ਨਹੀਂ ਸਾਨੂੰ ਵੀ ਨਾ ਸਾਡਾ ਲਿਓ ਜੀ। ਤੇ ਸਾਰਿਆਂ ਨੇ ਯੋਗਦਾਨ ਬਹੁਤ ਉਹਨਾਂ ਸਾਰਿਆਂ ਨੇ ਪਾਇਆ ਇਸ ਕੰਮ ਨੂੰ ਮਤਲਬ ਸਿਰੇ ਚੜਾਉਣ ਦੇ ਵਿੱਚ ਜੀ। ਬਿਲਕੁਲ ਪਰਿਵਾਰ ਸਾਹਿਬ, ਇੱਥੇ ਮੈਂ ਇੰਪੋਰਟੈਂਸ ਵੀ ਇਹਦੀ ਥੋੜੀ ਜਿਹੀ ਜਾਣਨੀ ਚਾਹੂੰਗਾ, ਕਿਉਂਕਿ ਅਸੀਂ ਕਈ ਵਾਰ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ, ਜਿਵੇਂ ਐਜੂਕੇਸ਼ਨ ਦੀ ਜਾਂ ਲੋਕਾਂ ਨੂੰ ਦੱਸਣ ਦੀ ਇਹਦੀ ਅਹਿਮੀਅਤ ਕੀ ਹੈ, ਇੰਪੋਰਟੈਂਸ ਕੀ ਹੈ। ਅਸੀਂ ਪਿੱਛੇ ਦੇਖਦੇ ਹਾਂ ਵੀ ਇਸ ਵਕਤ ਹਿੰਦੂਤਵੀ ਰੰਗਤ ਜਿਵੇਂ ਦਿੱਤੀ ਜਾ ਰਹੀ ਹੈ, ਸਿਲੇਬਸ ਬਦਲਿਆ ਜਾ ਰਿਹਾ ਹੈ, ਚੈਪਟਰਸ ਸਿੱਖਾਂ ਦੇ ਸਿੱਖ ਹਿਸਟਰੀ ਦੇ ਨਾਲ ਰਿਲੇਟਡ, ਇਤਿਹਾਸ ਦੇ ਨਾਲ ਰਿਲੇਟਡ ਕੱਢੇ ਜਾ ਰਹੇ ਨੇ,
ਤੇ ਜਿਹੜੇ ਪਾਏ ਵੀ ਜਾ ਰਹੇ ਨੇ ਉਹ ਇਸ ਹਿਸਾਬ ਨਾਲ ਪਾਏ ਜਾ ਰਹੇ ਨੇ ਵੀ ਕੁਐਸਚਨਸ ਹੁਣ ਪਿਛਲੇ ਦਿਨਾਂ ਦੀ ਉਹ ਖਬਰ ਸੀ ਵੀ 10ਵੇਂ ਪਾਤਸ਼ਾਹ ਨੂੰ ਕਿਸ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਸਵਾਲੀਆ ਚਿੰਨ੍ਹ ਲਾਇਆ ਗਿਆ ਜਿਹੜਾ ਸਿੱਖ ਇਤਿਹਾਸ ਹੈ ਤੇ ਇੱਥੇ ਤੱਕ ਜਿਹੜੀ ਇਨਫਿਲਟ੍ਰੇਸ਼ਨ ਹੈ ਹੋ ਚੁੱਕੀ ਹੈ ਵੀ SGPC ਵੱਲੋਂ ਛਪੀਆਂ ਕਿਤਾਬਾਂ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਹੈ ਉਹ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਸੋ ਇਹਨੂੰ ਤੁਸੀਂ ਇਹਦੀ ਖਾਸ ਤੌਰ ਤੇ ਸਾਡੇ ਲੋਕਾਂ ਨੂੰ ਇਸ ਬਾਬਤ ਕੀ ਕਹਿਣਾ ਚਾਹੋਗੇ ਜਦੋਂ ਅਸੀਂ ਉੱਥੇ ਦੇ ਹਾਲਾਤ ਦੇਖਦੇ ਹਾਂ ਤੇ ਫਿਰ ਇੱਥੇ ਜੋ ਅਸੀਂ ਉਸ ਬਾਬਤ ਕਰ ਸਕਦੇ ਹਾਂ? ਦੇਖੋ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਗੱਲਾਂ ਸਾਰੀਆਂ ਬਹੁਤ ਜ਼ਿਆਦਾ ਕੀਮਤੀ ਨੇ, ਬਹੁਤ ਜ਼ਿਆਦਾ ਉੱਥੇ ਜਿਹੜਾ ਨੁਕਸਾਨ ਹੋ ਚੁੱਕਾ ਹੈ। ਮੇਰੇ ਨਾਲ ਟਿਊਟਰ ਤਿਆਰ ਕਰਦੇ ਵਿੱਚ ਜਿਹੜੀਆਂ ਉੱਥੇ ਸਮੱਸਿਆਵਾਂ ਆਈਆਂ ਸਨ ਤੇ ਮੈਨੂੰ ਜਦੋਂ ਕਈ ਵਾਰੀ ਮੇਰੀ ਇੰਟਰਵਿਊ ਹੁੰਦੀ ਤੇ ਪੱਤਰਕਾਰਾਂ ਨੇ ਮੈਨੂੰ ਪੁੱਛਣਾ ਵੀ ਕੋਈ ਗੱਲ, ਮੈਂ ਉਹਨੂੰ ਪਹਿਲਾਂ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਬਾਰੇ ਮੈਨੂੰ ਪੁੱਛਿਓ ਯਾਰ, ਕਹਿੰਦੇ ਜੀ ਕੁਛ ਤਾਂ ਪੁੱਛਣਾ ਹੀ ਪੈਣਾ। ਫਿਰ ਮੈਂ ਇੱਕੋ ਹੀ ਗੱਲ 'ਚ ਮੁਕਾ ਦਿੰਦਾ ਵੀ ਮੈਨੂੰ ਏਦਾਂ ਲੱਗਦਾ, ਮੇਰਾ ਨਿੱਜੀ ਤਜਰਬਾ ਇਹ ਹੈ ਕਿ ਜਿਵੇਂ ਉੱਥੇ ਕੋਈ ਦੁਸ਼ਮਣ ਜਮਾਤ ਕਾਬਜ ਹੋਵੇ, ਇਹ ਮੇਰਾ ਨਿੱਜੀ ਤਜਰਬਾ, ਇਹ ਤੋਂ ਵੱਧ ਮੈਂ ਕੁਝ ਨਹੀਂ ਕਹਿਣਾ। ਹੋਰ ਜਿੰਨਾ ਨੁਕਸਾਨ ਉਹਨਾਂ ਦੇ ਸਾਹਮਣੇ ਹੋ ਰਿਹਾ ਹੈ, ਜਿੰਨੀਆਂ ਮਿਲਾਵਟਾਂ ਉਹਨਾਂ ਨੇ ਬੁੱਕਸ ਵਿੱਚ ਕਰ ਦਿੱਤੀਆਂ ਨੇ, ਇੰਨੀ ਕੰਟਰੋਵਰਸੀ ਹੋਣ ਦੇ ਬਾਅਦ ਵਿਚਾਰੇ ਸਿਰਸਾ ਸਾਹਿਬ ਜਿਹੜੇ ਨੇ ਆਪਣੇ ਬਲਦੇਵ ਸਿੰਘ ਸਿਰਸਾ ਵਿਚਾਰੇ ਲੜ ਥੱਕ ਗਏ ਨੇ, ਹਨਾ ਜੀ, ਬਜ਼ੁਰਗ ਹੋ ਗਏ ਨੇ, ਕੋਈ ਸੁਣਵਾਈ ਨਹੀਂ ਕਿਸੇ ਪਾਸੇ। ਇਸੇ ਕਰਕੇ ਸਾਡੀ ਹੁਣ ਇੱਥੇ ਇਹ ਕੋਸ਼ਿਸ਼ ਰਹੇਗੀ, ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਭਈ ਇਹਦੀ ਅਹਿਮੀਅਤ ਅਸੀਂ ਇਸ ਢੰਗ ਨਾਲ ਬਣਾਵਾਂਗੇ ਕਿ ਇਹ ਸਿੱਖ ਜਿੱਦਾਂ ਪਹਿਲੋਂ ਗੱਲ ਚੱਲਦੀ ਹੁੰਦੀ ਨੇ ਕਿ ਇੱਕ ਬਹਾਦਰ ਕੌਮ ਹੈ, ਇੱਕ ਵਾਰੀਅਰ ਲੋਕ ਨੇ, ਤੇ ਉਹ ਸਾਰਾ ਕੁਛ ਜਿਹੜਾ ਉਹਨਾਂ ਦਾ ਮਤਲਬ ਉਹ ਅਸੀਂ ਕੋਸ਼ਿਸ਼ ਕਰਾਂਗੇ ਇਸ ਲਿਟਰੇਚਰ ਵਿੱਚ ਜਿਹੜਾ ਉਹ ਪਏ। ਇੱਥੋਂ ਮੈਂ ਆਲਰੇਡੀ ਉਹਨਾਂ ਨੂੰ ਮੈਂ ਥੋੜਾ ਜਿਹਾ ਚੇਤਨ ਵੀ ਕਰ ਦਿੱਤਾ ਸੀ, ਮੈਂ ਵੀ ਅਸੀਂ ਇੱਥੋਂ ਤੱਕ ਲੈ ਜਾਂਦੇ ਹਾਂ ਜਿੱਥੋਂ ਤੱਕ ਅਸੀਂ ਹੁਣ ਖੜਿਆ ਮਸਲਾ, ਤੇ ਜਦੋਂ ਅੱਗੇ ਕੰਮ ਕਰਨ ਵਾਲਾ ਹੁੰਦਾ ਤਾਂ ਉੱਥੋਂ ਆਣ ਕੇ ਅਸੀਂ ਮਾਰ ਖਾ ਜਾਂਦੇ ਹਮੇਸ਼ਾ ਹੀ। ਹਿੰਦੂਤਾ ਦੀ ਤਾਕਤਾਂ ਜਿਹੜੀਆਂ ਨੇ ਜਾਂ ਮਨੋਵਾਦੀ ਜਿਹੜੀਆਂ ਸਰਕਾਰਾਂ ਨੇ ਉਹ ਫਿਰ ਜ਼ੋਰ ਪਾ ਕੇ ਕਿਸੇ ਨਾ ਕਿਸੇ ਪਾਸੇ। ਹੁਣ ਇੱਥੋਂ ਮੈਂ ਇੱਥੇ ਢਿੱਲੇ ਨਾ ਪਿਓ ਬਿਲਕੁਲ, ਉਹਨਾਂ ਨੇ ਫਿਰ ਮੰਗਿਆ, ਕਹਿੰਦੇ ਵੀ ਨਹੀਂ ਤੁਸੀਂ ਜੋ ਭੇਜਣਾ ਸਾਨੂੰ ਭੇਜੋ। ਹਾਂ ਹਾਲੇ ਉਹ ਗੱਲ ਤੈਅ ਹੋਣ ਵਾਲੀ ਅਜੇ ਬਾਕੀ ਹੈ ਕਿ ਸਾਨੂੰ ਜਗ੍ਹਾ ਕਿੰਨੀ ਮਿਲਦੀ ਹੈ ਤੇ ਉਹਦੇ ਬਾਰੇ ਹਾਲੇ ਅਜੇ ਉਹ ਬਾਕੀ ਤੈਅ ਹੋਣਾ ਹਾਲੇ। ਪਰ ਫਿਲਹਾਲ ਆਪਾਂ ਕੋਸ਼ਿਸ਼ ਇਹ ਤਾਂ ਸ਼ੁਰੂ ਕਰਾਂਗੇ ਨਾ ਹੁਣ ਤੋਂ ਹੀ ਕਿ ਜਿਹੜਾ ਉਹਨਾਂ ਨੂੰ ਮਟੀਰੀਅਲ ਦੇਣਾ ਹੈ ਉਹ ਤੇ ਡਿਸਾਈਡ ਕਰਦੇ ਹਾਂ। ਸਰਕੂਲੇਸ਼ਨ ਕੋਲ ਮੈਨੂੰ ਪਤਾ ਲੱਗਿਆ ਕਿ ਮਾਫੀ ਚਾਹੁੰਦਾ ਮੈਂ ਜੀ, ਇਹਨਾਂ ਕੋਲ ਕਾਫੀ ਜਾਣਕਾਰੀ ਹੈਗੀ ਹੈ ਇਹਨਾਂ ਨੇ, ਕਿਉਂਕਿ ਜਿਹੜੀ ਕੋਈ ਗਲਤੀਆਂ ਇੱਥੇ ਹੈਗੀਆਂ ਨੇ ਉਹ ਇਹ ਕੱਢ ਵੀ ਰਹੇ ਨੇ ਸਰਕੂਲੇਸ਼ਨ ਵਾਲੇ। ਸੋ ਇਹਨਾਂ ਦੀ ਮਦਦ ਨਾਲ ਜਾਂ ਹੋਰ ਜਿਹੜੇ ਵੀ ਵਿਦਵਾਨ ਫਿਰ ਸਲਾਹ ਲਵਾਂਗੇ, ਜਿੰਨਾ ਵੀ ਹੋ ਸਕਿਆ ਬਿਹਤਰ ਮਟੀਰੀਅਲ ਜਿਹੜਾ ਉਹ ਫਿਰ ਇਹਨਾਂ ਨੂੰ ਦਿੱਤਾ ਜਾਏਗਾ। ਤੇ ਜਿਹੜੇ ਫਾਇਦੇ ਨੇ ਉਹ ਤਾਂ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਬੇਹੱਦ ਖੁਸ਼ੀ ਹੈ, ਕਿਉਂਕਿ ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਔਰ ਪੂਰੀ ਡੂੰਘਾਈ ਨਾਲ ਜਾਣਕਾਰੀ ਹੈ ਜੀ ਕਿ ਬਹੁਤਾਤ ਜਿਹੜੇ ਨਸਲੀ ਹਮਲੇ ਜਿਹੜੇ ਇੱਥੇ ਹੁੰਦੇ ਨੇ ਨਾ, ਵਿਤਕਰੇ ਹੁੰਦੇ ਨੇ, ਉਹਦਾ ਕਾਰਨ ਜਿਹੜਾ ਨਾ ਉਹ ਸਿਰਫ ਲੈਕ ਆਫ ਨੌਲੇਜ ਨੂੰ ਆਪਾਂ ਕਹਿੰਦੇ ਆ, ਜਾਣਕਾਰੀ ਨਹੀਂ ਲੋਕਾਂ। ਇਹ ਇੱਕ ਵੱਡਾ ਕਾਰਨ ਹੈ। ਇਹਦੇ ਬਾਰੇ ਬੜਾ ਤਜਰਬਾ ਹੈ ਮੇਰਾ ਕਈ ਪਾਸਿਆਂ ਦਾ, ਕਿਉਂਕਿ ਮੈਂ ਹੁਣ ਟੈਕਸੀ ਰੋਡ ਕਰਕੇ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ। ਇਹ ਵੀ ਹੁਣੇ ਜਿਹੀ ਮੈਨੂੰ ਅੱਜ ਹਫ਼ਤਾ ਕੀ ਹੋਇਆ, ਇੱਕ ਗੋਰਾ ਮਿਲਿਆ ਜਦੋਂ ਉਹਦਾ ਮੇਰੀ ਗੱਲਬਾਤ ਚੱਲ ਪਈ ਤੋ ਇੰਨਾ ਹੈਰਾਨ ਹੋਇਆ ਕਿ ਉਹਨੇ ਮੇਰੀ ਐਂਡ ਤੇ ਜਾ ਕੇ ਉੱਥੇ ਕਹਿੰਦਾ ਮੈਂ ਤੇਰੇ ਨਾਲ ਇੱਕ ਫੋਟੋ ਖਿੱਚਣਾ। ਮੈਂ ਕਿਹਾ ਯਾਰ ਖਿੱਚ ਲੈ। ਤੇ ਉਹ ਫੋਟੋ ਸੈਲਫੀ ਲੈ ਕੇ ਤੇ ਫਿਰ ਮੈਂ ਕਹਿੰਦਾ ਫਿਊ ਵਰਲਡ ਤੇਰੇ ਬਾਰੇ ਲਿਖਾਂਗਾ। ਤੇ ਮੁੜ ਕੇ ਜਿਹੜਾ ਉਹਨੇ ਆਰਟੀਕਲ ਲਿਖਿਆ ਉਹ ਮੇਰੇ ਖਿਆਲ ਸ਼ਾਇਦ ਤੁਹਾਡੀ ਵੀ ਨਜ਼ਰੇ ਚੜਿਆ ਹੋਏ, ਮਤਲਬ ਲਿਖਿਆ ਉਹਨੇ ਕੁਛ। ਉੱਥੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਕਿ ਇਹ ਲੈਕ ਆਫ ਨੌਲੇਜ ਜਿਹੜਾ ਸਾਡੇ ਧਰਮ ਬਾਰੇ ਜਿਹੜੀ ਜਾਣਕਾਰੀ ਸਹੀ ਨਹੀਂ ਨਾ ਲੋਕਾਂ ਨੂੰ ਦੇ ਸਕੇ ਜੀ। ਤੇ ਦੂਜੇ ਪਾਸੇ ਜਿਹੜਾ ਸਾਡਾ ਦੁਸ਼ਮਣ ਸੀ ਉਹਨੇ ਸਾਰਾ ਦਾ ਸਾਰਾ ਹੀ ਝੂਠ ਵੇਚਿਆ ਸਾਡੇ ਬਾਰੇ, ਕਰਤੂਤਾਂ ਸਾਰੀਆਂ ਆਪ ਕੀਤੀਆਂ ਮੜੀਆਂ ਸਿੱਖਾਂ ਸਿਰ। ਇਹ ਵੀ ਇੱਕ ਮੋਟਾ ਕਾਰਨ ਸੀਗਾ ਭਈ ਮਤਲਬ ਸਿੱਖ ਕੌਮ ਨੂੰ ਨਫ਼ਰਤ ਨਾਲ ਜਿਹੜੇ ਲੋਕ ਉੱਥੇ ਵੇਖਦੇ ਰਹੇ ਨੇ। ਪਰ ਉਹ ਜਿਹੜਾ ਸਾਰਾ ਸੋਸ਼ਲ ਮੀਡੀਆ ਦੀ ਮਦਦ ਹੁਣ ਮਿਲੀ ਹੈ, ਲੋਕਾਂ ਸਾਹਮਣੇ ਸਹੀ ਲਾਈਵ ਵੀਡੀਓ ਪਹੁੰਚੀਆਂ ਨੇ, ਤੇ ਉਹ ਜਿਹੜਾ ਮੈਂ ਵੀ ਇਹ ਲਿਖਦਾ ਰਿਹਾ ਅਕਸਰ, ਮੈਂ ਫੇਸਬੁੱਕ ਤੇ ਇੱਕ ਲਾਈਨ ਮੈਂ ਲਿਖਦਾ ਰਿਹਾ, ਅੱਜ ਮੇਰੀ ਪੱਕੀ ਲਿਖੀ ਹੋਈ ਹੈ ਵੀ ਜੰਗ ਜਾਰੀ ਹੈ ਤੇ ਫਤਿਹ ਖਾਲਸੇ ਦੀ ਯਕੀਨੀ ਹੈ। ਤੁਹਾਡਾ ਅਸਲੀ ਚਿਹਰਾ ਦੁਨੀਆ ਸਾਹਮਣੇ ਲਿਆ ਕੇ ਦਮ ਲਵਾਂਗੇ। ਮਨੂਵਾਦੀ ਤੁਹਾਡੇ ਨਾਲ ਸਾਰੀ ਲੜਾਈ ਹੈ, ਓਪਨ ਲੜਾਈ ਹੈ, ਕੋਈ ਰੌਲਾ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਦੁਸ਼ਮਣ ਅਸੀਂ ਆਰਗੇਨਾਈਜ਼ ਕੀਤਾ ਹੋਇਆ, ਤੁਸੀਂ ਹੈਗੇ ਹੋ, ਇਹ 'ਚ ਕੋਈ ਸ਼ੱਕ ਨਹੀਂ। ਤੁਸੀਂ ਆਪਣਾ ਜ਼ੋਰ ਲਾਈ ਜਾਓ, ਅਸੀਂ ਆਪਣਾ ਲਾਈ ਜਾਵਾਂਗੇ। ਤੇ ਆਹ ਸੱਚੇ ਪਾਤਸ਼ਾਹ ਨੇ ਦੂਜੀ ਫਤਿਹ ਬਖਸ਼ੀ ਹੈ ਜੀ, ਜਿਹੜੇ ਆ ਥੋੜੇ ਦਿਨ ਪਹਿਲੋਂ ਸਿਟੀ 'ਚ ਵੀ ਤੁਹਾਨੂੰ ਪਤਾ ਦੱਸੀ ਸੀ ਤੁਹਾਡੇ ਨਾਲ ਉਹ ਦਿਨ ਗੱਲਬਾਤ, ਉਹ ਦਿਨ ਪਹਿਲੀ ਸੀ। ਆਹ ਦੂਜੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੌਮ ਦੀ ਝੋਲੀ ਪਾਈ ਹੈ। ਚਲੋ ਯਤਨ ਕਿਸੇ ਕੋਲ ਵੀ ਲੈ ਉਪਰਾਲਾ ਕਿਸੇ ਨੇ ਵੀ ਕੀਤਾ ਰਲ ਮਿਲ ਕੇ, ਉਹ ਸੇਵਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੱਥ ਸਿਰ ਤੇ ਰੱਖਣਾ ਤੇ ਉਹਨੇ ਲੈ ਲਈ, ਕਿਸੇ ਕੋਲ ਲੈ ਲਈ ਹੁਣ ਤੇ ਗੱਲ ਸਿਰੇ ਚੜ ਗਈ ਹੈ। ਖੁਸ਼ੀ ਬੇਅੰਤ ਹੈ।
ਬਿਲਕੁਲ ਪੁਰੇਵਾਲ ਸਾਹਿਬ, ਇਸ ਸਾਰੇ ਪਾਰਟ ਦੇ ਵਿੱਚ ਜਿਵੇਂ ਇਹ ਇੱਕ ਵੱਡੀ ਡਿਵੈਲਪਮੈਂਟ ਹੁਣ ਵਾਸ਼ਿੰਗਟਨ ਸਟੇਟ ਦੇ ਵਿੱਚੋਂ ਆਈ ਹੈ, ਇਸੇ ਤਰ੍ਹਾਂ ਇਸੇ ਦੇ ਨਾਲ ਜੁੜਵੀਂ ਜਿਹੜੀ ਗੱਲ ਹੈਗੀ ਹੈ, ਮੈਂ ਜ਼ਰੂਰ ਉਹਦਾ ਵੀ ਜ਼ਿਕਰ ਕਰਨੀ ਚਾਹੂੰਗਾ। ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਸੈਂਸਸ ਅਮਰੀਕਾ ਦੇ ਵਿੱਚ ਹੋਣ ਜਾ ਰਹੀ ਹੈ, ਉਹਦੇ ਵਿੱਚ ਸਿੱਖਾਂ ਦੀ ਵੱਖਰੀ ਜਿਹੜੀ ਗਿਣਤੀ ਹੈਗੀ ਹੈ ਉਹ ਹੋਣ ਦਾ ਮਾਮਲਾ ਵੀ, ਜਾਂ ਇੱਕ ਵੱਡੀ ਖਬਰ ਸਿੱਖਾਂ ਦੇ ਲਈ, ਅਮਰੀਕਾ ਸਿੱਖਾਂ ਦੇ ਲਈ ਇੱਕ ਵੱਡੀ ਪ੍ਰਾਪਤੀ ਹੈ, ਜਿਵੇਂ ਤੁਸੀਂ ਦੱਸਿਆ ਵੀ ਉਸ ਬਾਬਤ ਵੀ ਉਹ ਵੀ ਇਸੇ ਲਾਈਨ ਦੇ ਤਹਿਤ ਆਉਂਦੀ ਹੈ। ਜਿਵੇਂ ਤੁਸੀਂ ਹੇਟ ਕ੍ਰਾਈਮਸ ਦਾ ਜ਼ਿਕਰ ਕੀਤਾ ਹੈ, ਹੁਣ ਜੇ ਸਿੱਖਾਂ ਦੀ ਵੱਖਰੀ ਗਿਣਤੀ ਹੋਊਗੀ, ਤੁਸੀਂ FBI ਤੋਂ ਹੈਲਪ ਲੈਣੀ ਹੈ ਜਾਂ ਅਮਰੀਕੀ ਫੈਡਰਲ ਏਜੰਸੀਜ਼ ਦੇ ਨਾਲ ਕੋਈ ਰਾਬਤਾ ਕਾਇਮ ਕਰਨਾ ਹੈ, ਤਾਂ ਉਹਦੇ ਲਈ ਡਾਟਾ ਬਹੁਤ ਜ਼ਰੂਰੀ ਹੁੰਦਾ। ਸੋ ਇੱਕ ਵੱਖਰੀ ਇਹ ਵੱਡੀ ਡਿਵੈਲਪਮੈਂਟ ਆ ਵੀ ਸੈਂਸਸ ਦੇ ਵਿੱਚ ਸਿੱਖਾਂ ਦੀ ਜਿਹੜੀ ਹੁਣ ਗਿਣਤੀ ਇਸ ਵਾਰ ਹੋਣ ਜਾ ਰਹੀ ਹੈ, ਤੇ ਸਿੱਖ ਲਿਖ ਕੇ ਕਾਲਮ ਦੇ ਵਿੱਚ ਤੁਸੀਂ ਆਪਣੀ ਗਿਣਤੀ ਕਰਵਾ ਸਕਦੇ ਹੋ। ਸੋ ਦੋਵਾਂ ਦਾ ਜਿਹੜਾ ਇਹ ਮਿਸ਼ਰਣ ਹੈ ਉਹ ਅਮਰੀਕੀ ਸਿੱਖਾਂ ਦੇ ਲਈ ਇੱਕ ਮਾਈਲਸਟੋਨ ਸਾਬਤ ਹੋਵੇਗਾ। ਇਸ ਬਾਬਤ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ? ਮੈਂ ਇੱਕ ਵਾਰੀ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹਾਂ, ਕੋਟਾਨ-ਕੋਟ ਧੰਨਵਾਦ ਕਰਦਾ ਉਹਨਾਂ ਦਾ, ਜਿਨ੍ਹਾਂ ਨੇ ਇਹ ਗੱਲ ਮਤਲਬ ਸਾਡੇ ਸਿਰ 'ਚ ਪਾਈ ਤੇ ਉਪਰਾਲਾ ਕੀਤਾ। ਮਨਕਾ ਢੀਂਗਰਾ ਜੀ ਦਾ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ ਮਤਲਬ ਚਲੋ ਮੈਂ ਬਾਰਡਰ ਤੇ ਕਰੀ ਗਿਆ ਉਹਨਾਂ ਨੂੰ, ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕਰਕੇ ਜਿਹੜੀ ਇੰਪੋਸੀਬਲ ਗੱਲ ਲੱਗਦੀ ਸੀ ਉਹਨੂੰ ਪੋਸੀਬਲ ਬਣਾਇਆ। ਖਾਲਸਾ ਗੁਰਮਤਿ ਸੈਂਟਰ ਦੇ ਸਾਰੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਉਹ ਸਾਰੀਆਂ ਮੀਟਿੰਗਾਂ ਅਰੇਂਜ ਕੀਤੀਆਂ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਸੱਦਿਆ, ਪਹਿਲਾਂ ਜਾਣਕਾਰੀ ਮਿਲੀ, ਵਧੀਆ ਗੱਲ ਤੇ ਸਾਰਿਆਂ ਦਾ ਧੰਨਵਾਦ ਕਰਦਾ। ਤੇ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸੁੱਚਿਆ ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੂੰ ਮੈਂ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਤੇ ਸਤਿਗੁਰੂ ਫਤਿਹ ਬਖਸ਼ਣ ਜੀ। ਇਸ ਤੇ ਹੋਰਨਾਂ ਸਟੇਟਾਂ ਨੂੰ ਵੀ ਮੈਂ ਚਾਹਾਂਗਾ ਕਿ ਯਤਨ ਕਰੋ, ਇਹ ਪੋਸੀਬਲ ਹੈ, ਮਤਲਬ ਹਰ ਬੰਦਾ ਉਪਰਾਲਾ ਕਰੇ ਤੇ ਇਹ ਸੰਭਵ ਹੈ, ਕੋਈ ਰੌਲਾ ਨਹੀਂ। ਇਹਦੇ ਨਾਲ ਬੜੇ ਅਮਨ ਕਾਨੂੰਨ ਜਦੋਂ ਸਹਾਇਤਾ ਮਿਲਦੀ ਹੈ, ਫਿਰ ਜਦੋਂ ਦੱਸਦੇ ਰਹੇ ਉਹਨਾਂ ਨੂੰ ਕਨਵਿੰਸ ਕਰਾਉਂਦੇ ਨੇ ਕਿ ਦੇਖੋ ਕਿੰਨੇ ਡਿਪਾਰਟਮੈਂਟ ਵਕਤ ਨੂੰ ਫੜੇ ਜਾਂਦੇ ਨੇ ਜਦੋਂ ਮਤਲਬ ਇਹ ਕੋਈ ਘਟਨਾ ਇਦਾਂ ਦੀ ਵਾਪਰਦੀ ਹੈ, ਤੇ ਆਓ ਇਹਨੂੰ ਥੋੜਾ ਜਿਹਾ ਇਹਦਾ ਵਧੀਆ ਢੰਗ ਨਾਲ ਹੱਲ ਕਰੀਏ ਜੀ। ਤੇ ਬਸ ਇਹਨਾਂ ਸ਼ਬਦਾਂ ਨਾਲ ਹੀ ਕੋਈ ਭੁਰ ਚੁੱਕ ਮੇਰੀ ਝੋਲੀ 'ਚ ਪਾਇਓ। ਤੇ ਇੱਕ ਵਾਰ ਫਿਰ ਮੁਬਾਰਕਾਂ ਜੀ TV 84 ਨੂੰ ਵੀ ਤੇ ਬਾਕੀ ਸਮੂਹ ਜੀ। ਬਹੁਤ ਬਹੁਤ ਧੰਨਵਾਦ ਪੁਰੇਵਾਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਵਿਚਾਰ ਚਰਚਾ ਸੀ, ਗੱਲਬਾਤ ਸੀ, ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਮੈਂ ਦੁਬਾਰਾ ਫਿਰ ਉਹ ਕਰਦਿਆਂ ਜਿਹੜੀਆਂ ਇਹ ਦੋਵੇਂ ਡਿਵੈਲਪਮੈਂਟ ਸਾਡੇ ਸਾਹਮਣੇ ਆਈਆਂ ਨੇ ਵੀ ਹੁਣ ਵਾਸ਼ਿੰਗਟਨ ਸੂਬੇ ਦੇ ਵਿੱਚ ਇੱਕ ਵੱਡਾ ਸਟੈਪ, ਇੱਕ ਮਾਈਲਸਟੋਨ ਸਾਬਤ ਹੋਵੇਗਾ ਕਿ ਜਿਹੜਾ ਐਥਨਿਕ ਸਟੱਡੀਜ਼ ਕਰਿਕੂਲਮ ਹੈ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਦੇ ਲਈ ਉਹ ਐਡੀਸ਼ਨ ਹੋਵੇਗੀ, ਤੇ ਇਹਦੇ ਵਿੱਚ ਸਿੱਖ ਸਬਜੈਕਟ ਦੇ ਤੌਰ ਤੇ, ਸਿੱਖੀਜ਼ਮ ਦੇ ਤੌਰ ਤੇ ਜਿਹੜੀ ਜਾਣਕਾਰੀ ਹੈ ਸਿੱਖ ਇਤਿਹਾਸ ਬਾਰੇ ਤੇ ਅਮਰੀਕਾ ਦੇ ਵਿੱਚ ਸਿੱਖਾਂ ਦੀ ਹਿਸਟਰੀ ਬਾਰੇ ਉਹ ਵੀ ਐਡ ਕੀਤੀ ਜਾਵੇਗੀ। ਤੇ ਨਾਲ ਦੀ ਨਾਲ ਜਿਵੇਂ ਸੈਂਸਸ ਦਾ ਵੀ ਮੈਂ ਜ਼ਿਕਰ ਜ਼ਰੂਰ ਇੱਥੇ ਕਰਨਾ ਚਾਹੂੰਗਾ ਕਿ ਜਿਹੜੀ 2020 ਦੇ ਵਿੱਚ ਸੈਂਸਸ ਹੋਣ ਜਾ ਰਹੀ ਹੈ ਅਮਰੀਕਾ ਦੇ ਵਿੱਚ, ਉਹਦੇ ਵਿੱਚ ਸਿੱਖਾਂ ਨੂੰ ਵੱਖਰਾ ਕੋਡ ਹਾਸਲ ਹੋਇਆ। ਯੂਨਾਈਟਿਡ ਸਿੱਖਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਪਿਛਲੀ ਵਾਰ ਵੀ 10 ਸਾਲ ਪਹਿਲਾਂ, ਤੇ 10 ਸਾਲਾਂ ਤੋਂ ਉੱਪਰ ਦੀ ਜਿਹੜੀ ਇਹ ਮਿਹਨਤ ਹੈ ਉਹ ਰੰਗ ਲੈ ਕੇ ਆਈ ਹੈ ਵੀ ਜਿੱਥੇ ਅਦਰ ਰੇਸਿਸ ਦੇ ਥੱਲੇ ਆਪਸ਼ਨ ਆਊਗੀ ਰੇਸ ਜਾਂ ਐਥਨੀਸਿਟੀ ਦੀ, ਤੁਸੀਂ ਅਦਰ ਦੇ ਉੱਤੇ ਟਿਕ ਕਰਕੇ ਸਿੱਖ ਉੱਥੇ ਖਾਨੇ ਦੇ ਵਿੱਚ ਲਿਖ ਸਕੋਗੇ ਤੇ ਤੁਹਾਡੀ ਜਿਹੜੀ ਵੱਖਰੀ ਗਿਣਤੀ ਹੈ ਸਿੱਖ ਦੇ ਤੌਰ ਤੇ ਹੋਵੇਗੀ ਰੇਸ ਜਾਂ ਐਥਨੀਸਿਟੀ ਦੇ ਬਾਕਸ ਦੇ ਵਿੱਚ। ਸੋ ਇਹ ਇੱਕ ਦੋ ਵੱਡੇ ਮਾਈਲਸਟੋਨ, ਦੋ ਵੱਡੇ ਮੀਲ ਪੱਥਰ ਨੇ ਸਿੱਖਾਂ ਦੇ ਲਈ, ਅਮਰੀਕੀ ਸਿੱਖਾਂ ਦੇ ਲਈ ਖਾਸ ਤੌਰ ਤੇ, ਜਿੱਥੇ ਵੱਖਰੀ ਪਛਾਣ ਦਾ, ਅਡਰੀ ਤੁਹਾਡੀ ਹਸਤੀ ਦਾ ਮਾਮਲਾ ਹੁੰਦਾ ਤੇ ਨਾਲ ਹੀ ਅਮਰੀਕੀ ਸਿਸਟਮ ਦੇ ਵਿੱਚ ਰਹਿੰਦਿਆਂ ਜਦੋਂ ਤੁਸੀਂ ਅਮਰੀਕਾ ਦੇ ਸਿਸਟਮ ਦੇ ਨਾਲ, ਇੱਥੇ ਦੀਆਂ ਏਜੰਸੀਆਂ ਦੇ ਨਾਲ ਕੋਈ ਰਾਬਤਾ ਕਾਇਮ ਕਰਨਾ, ਤੇ ਇਹ ਦੋ ਵੱਡੀਆਂ ਡਿਵੈਲਪਮੈਂਟ ਸਾਡੇ ਸਾਹਮਣੇ ਆਈਆਂ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹੂੰਗਾ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।